ਇੱਕ ਬੜਾ ਵੱਡਾ ਜਿਹੜਾ ਕੰਪਲੈਕਸ ਹੈ ਸਾਨੂੰ ਪੰਜਾਬੀਆਂ ਨੂੰ ਹੈ ਕਿ ਅਸੀਂ ਆਪਣੀ ਧਰਤੀ ਨਾਲ ਜੁੜਾ ਸਾਡੀ ਨਹੀਂ ਹੈ, ਆਪਣੇ ਕਲਚਰ ਨਾਲ ਅਸੀਂ ਨਹੀਂ ਜੁੜੇ, ਆਪਣੀ ਜ਼ਬਾਨ ਨੂੰ ਇੱਕ ਆਮ ਪੰਜਾਬੀ ਆਨ ਨਹੀਂ ਕਰਦਾ। ਨਿਸਬਤਨ ਇੱਕ ਪਠਾਨ ਦੇ ਜਾਂ ਸਿੰਧੀ ਬਲੋਚੀ ਦੇ ਇਹ ਸਿਰਫ ਪੰਜਾਬੀ ਹੀ ਨਫਸਿਆਤੀ ਮਸਾਇਲ ਦਾ ਸ਼ਿਕਾਰ ਕਿਉਂ ਨੇ ਕਿ ਆਪਣੀ ਧਰਤੀ ਨੂੰ ਆਨ ਨਹੀਂ ਕਰ ਰਹੇ, ਨੈਸ਼ਨਲਿਸਟ ਨਹੀਂ ਹਨ ਪੰਜਾਬੀ ਐਜ਼ ਕੰਪੇਅਰ ਟੂ ਪਖਤੂਨਖਵਾ ਜਾਂ ਸਿੰਧ ਜਾਂ ਬਲੋਚਿਸਤਾਨ। ਅੱਛਾ, ਇਹਨਾਂ ਨੂੰ ਆਨ ਨਾ ਕਰਨ ਦੀ ਇਸ ਥਾਂ ਤੇ ਪਹੁੰਚਾਉਣ ਦੇ ਪਿੱਛੇ ਫਿਰ ਹੱਥ ਨੇ ਇੱਕ ਐਸੀ ਤਾਰੀਖ ਦੇ ਜਿਹਦੇ ਵਿੱਚ ਨਾ ਇਹ ਸਾਰਾ ਕੁਝ ਕੀਤਾ ਗਿਆ। ਵੇਖੋ ਨਾ, ਰਜਿਸਟ ਕਰਨ ਵਾਲੇ ਪੰਜਾਬੀ ਸਨ ਅੰਗਰੇਜ਼ ਨੂੰ। ਅੱਛਾ, ਹੁਣ ਹਮੇਸ਼ਾ ਜਦੋਂ ਬੰਦੇ ਨੂੰ ਉਹਦੀ ਥਾਂ ਉਹਦੀ ਬੋਲੀ ਤੋਂ ਕੱਟ ਦਿੱਤਾ ਜਾਂਦਾ ਨਾ ਤੇ ਬੰਦਾ ਕਮਜ਼ੋਰ ਹੁੰਦਾ। ਮੈਂ ਤੁਹਾਨੂੰ ਇਹਦੀਆਂ ਵੈਸੇ ਇਹ ਜਿਹੜੀ ਮੈਂ ਹੁਣ ਮਿਸਾਲ ਦੇਣ ਲੱਗਿਆ ਇਹਨੂੰ ਕੋਸ ਰੰਗ ਨਾਲ ਵੇਖਿਆ ਨਾ ਜਾਵੇ, ਲੇਕਿਨ ਬਿਟਵੀਨ ਦੀ ਲਾਈਨ ਇੱਕ ਤਾਕਤ ਹੈ ਵੀ ਅਸੀਂ ਆਪਦੇ ਵਸੇਬ 'ਚ ਰਹਿੰਦੇ ਪਏ ਹੋਈਏ ਨਾ, ਤੇ ਮੈਂ ਬੱਟੂ ਹਾਂ ਤੇ ਤੁਸੀਂ ਜੱਪਾ ਖਾਨਦਾਨ ਨਾਲ ਤਲਕ ਹੈ ਤੁਹਾਡਾ। ਵੇਖੋ ਨਾ, ਹੁਣ ਅਸੀਂ ਆਪਦੇ ਸ਼ਰੀਕੇ ਦੇ ਵਿੱਚ ਨਾ ਬਾਜ਼ ਖਾਤ ਐਵੇਂ ਹੀ ਮਤਲਬ ਨਾ ਚਾਚੇ ਦੇ ਜਾਂ ਤੇ ਨਾ ਬੂਹੇ ਤੇ ਕੰਮ ਨਹੀਂ ਕਰਨਾ, ਮਤਲਬ ਉਹਦਾ ਬੰਨਾ ਨਹੀਂ ਬੰਨਣਾ। ਆਦੀ ਫੈਮਿਲੀ ਦਾ ਕੋਈ ਵੱਡਾ ਵਜ਼ੀਰ ਵੀ ਹੋਵੇਗਾ ਨਾ ਤੇ ਉਹਨੂੰ ਉਹ ਨਹੀਂ ਕਰਨਾ, ਨਹੀਂ ਮੰਨਣਾ ਉਸਨੂੰ। ਲੇਕਿਨ ਅਸੀਂ ਬਾਅਦ ਚ ਮਿਹਨਤ ਮਜ਼ਦੂਰੀਆਂ ਕਰਨ ਲਈ ਭਾਵੇਂ ਦੁਬਈ ਅਮਰੀਕਾ ਜਾਂਦੇ ਰਹੋ ਤੇ ਉੱਥੋਂ ਪੈੜੇ ਤੇ ਪੈੜਾ ਦਾ ਕੰਮ ਕਰ ਲੈਣਾ ਤੇ ਆਦੇ ਘਰੀ ਜਿਹੜਾ ਉਹ ਕੰਮ ਨਹੀਂ ਕਰਨਾ। ਇੱਕ ਨੈਗੇਟਿਵ ਹੈ, ਲੇਕਿਨ ਇਹਦੇ ਪਿੱਛੇ ਇੱਕ ਹੋਰ ਪਹਿਲੂ ਜਿਹੜਾ ਹੈ ਨਾ ਉਹ ਹੈ ਕਿ ਜਿਹੜੀ ਵਸੇਬ ਚ ਤੁਸੀਂ ਵਸਦੇ ਪਾਉਂਦੇ ਹੋ ਨਾ ਉੱਥੋਂ ਦੀ ਮਿੱਟੀ ਤੁਹਾਨੂੰ ਤਾਕਤ ਦਿੰਦੀ ਪਈ ਹੁੰਦੀ ਹੈ। ਅੱਛਾ, ਇਸ ਤਾਕਤ ਦੇ ਵਿੱਚ ਉਹ ਮਿੱਟੀ, ਉਹ ਬੋਲੀ, ਉਹ ਵਸੇਬ, ਇਹਨੂੰ ਪੋਜ਼ਿਟਿਵ ਵੀ ਵਰਤਿਆ ਜਾ ਸਕਦਾ ਹੈ। ਯਾਨੀ ਇਹ ਇੱਕ ਜਿਹੜਾ ਸਾਡਾ ਨੈਗੇਟਿਵ ਜੈਸਾ ਇੰਤਹਾਈ ਪਾਵਰਫੁਲ ਹੈ ਨਾ, ਅਗਰ ਇਹ ਉੱਥੋਂ ਮੋੜ ਕੇ ਪੋਜ਼ਿਟਿਵ ਕਰ ਦਿੱਤਾ ਜਾਵੇ ਤੇ ਅਸੀਂ ਕਿੱਥੇ ਜਾ ਸਕਦੇ ਹਾਂ। ਅੱਛਾ, ਇਹ ਸਾਰੀਆਂ ਸ਼ੈਵਾਂ ਨਾ ਕੋਲੋਨਾਈਜ਼ਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਪਤਾ ਸੀ। ਪਤਾ ਕਿਵੇਂ ਸੀ? ਤੁਹਾਡਾ ਆਦਾ ਕੰਮ ਇਹਦੇ ਮੌਜੂਦ ਹੈ ਕਿ ਸਾਡੇ ਅਖਾਣ ਉਹਨਾਂ ਇਕੱਠੇ ਕੀਤੇ, ਸਾਡੀਆਂ ਜ਼ਾਤਾਂ ਦੇ ਬਾਰੇ ਜਿਹੜੀਆਂ ਮਾਲੂਮ ਉਹਨੇ ਇੱਥੇ ਫਿਰ ਲਹਿਜਿਆਂ ਤੇ ਵੀ ਕੰਮ ਵੀ ਉਹਨਾਂ ਦਾ ਸੀ। ਫਿਰ ਤੁਸੀਂ ਵੇਖੋ ਨਾ, ਇਹ ਜਿਹੜਾ ਹੈ ਨਾ ਪੰਜਾਬ ਕਾਸਟ ਐਸ ਸੱਚ ਤੇ ਜ਼ਾਤ ਔਰ ਕਬੀਲੇ 'ਚ ਫਰਕ ਹੈ, ਲੇਕਿਨ ਜ਼ਾਤ ਨੂੰ ਕਬੀਲਾ ਬਕਾਇਦਾ ਬਣਾ ਕੇ ਲਾਗੂ ਕਰਨਾ ਇਹ ਫਿਰ ਇੱਕ ਜ਼ੁਲਮ ਸੀ। ਅੱਛਾ, ਤੀਜਾ ਵੇਖੋ ਨਾ ਕੀ ਕੀਤਾ, ਆਪ ਤਾਂ ਆਪਣੇ ਆਪ ਨੂੰ ਕਹਿੰਦੇ ਨੇ, ਸਾਰੀਆਂ ਕਿਤਾਬਾਂ ਫਰੋਲੀਆਂ ਨਾ, ਮੇਰਾ ਕਿਉਂਕਿ PhD ਤੱਕ ਆਉਂਦੀ ਹੁੰਦੇ ਤੇ ਆਇਆ, ਉਹ ਆਪਣੇ ਆਪ ਨੂੰ ਕਹਿੰਦੇ ਨੇ ਯੂਰਪੀਅਨ ਤੇ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਨੇ ਸਿੱਖ, ਹਿੰਦੂ, ਮੁਸਲਮਾਨ, ਫਿਰ ਅਗਾਂ ਕਹਿੰਦੇ ਨੇ ਜੀ ਇਹ ਖਰਲ ਹੈ, ਵੱਟੂ ਹੈ, ਜੱਪਾ ਹੈ, ਚੱਦੜ ਹੈ, ਫਿਰ ਅਗਾਂ ਡਿਵਾਈਡ ਕਰਦੇ ਨੇ। ਅੱਛਾ, ਇਹ ਅਸਲ ਦੇ ਵਿੱਚ ਸੀ ਕਿ ਉਹ ਸਾਰੀ ਸ਼ਨਾਖਤ ਨੂੰ, ਇੱਕ ਟੋਟਲ ਸ਼ਨਾਖਤ ਨੂੰ ਗਵਾਉਣ ਦੇ ਲਈ ਨਾ ਸਾਰਾ ਕੁਝ ਕੀਤਾ ਗਿਆ। ਹੁਣ ਅਸੀਂ ਇਸ ਤੋਂ ਅਗਲਾ ਸਟੈਪ ਕੀ ਲਿਆ ਕਿ ਅਸੀਂ ਉਸ ਬੋਲੀ ਜਾਂ ਉਸ ਤਾਕਤ ਨੂੰ ਜਿਹੜਾ ਹੈ ਨਾ ਉਹਨੂੰ ਪੋਜ਼ਿਟਿਵ ਵਰਤਣਾ ਸੀ। ਤਾਂ ਫਿਰ ਅੰਗਰੇਜ਼ ਨੇ ਸਾਡੀਆਂ ਜੜ੍ਹਾਂ ਵੱਢੀਆਂ, ਸਪੈਸ਼ਲੀ ਪੰਜਾਬ ਦੀਆਂ। ਇਹਨਾਂ ਕੋਲ ਬੋਲੀ ਖੋਹ ਲਵੋ ਔਰ ਇਹਨਾਂ ਕੋਲ ਸ਼ਨਾਖਤ ਖੋਹ ਲਵੋ। ਹੁਣ ਜਦੋਂ ਸ਼ਨਾਖਤ ਖੁੱਸੀ ਤੇ ਅਸੀਂ ਆਵਾਜ਼ 'ਚ ਲਟਕ ਗਏ। ਫਿਰ ਮਤਲਬ ਅੱਗੇ ਕਾਨੂੰਨੀ ਤੋਂ ਬਾਅਦ ਜਦੋਂ ਇੱਕ ਨਵਾਂ ਸੈਟਅਪ 'ਚ ਅਸੀਂ ਆਏ, ਆਜ਼ਾਦੀ ਦੀ ਸੂਰਤ 'ਚ ਆਏ, ਤੇ ਉਹਦੇ ਪਿੱਛੇ ਉਹ ਸ਼ੁੱਧੀ ਦੀ ਤਾਰੀਖ, ਆਰੀਆ ਸਮਾਜ ਦੀ ਸੂਰਤ ਹਾਲ, ਔਰ ਉਹਦੇ ਵਿੱਚੋਂ ਸਾਡੇ ਉੱਤੇ ਜਿਨ੍ਹਾਂ ਤੇ ਹੁਕਮਰਾਨੀ ਜਾਂ ਪਹਿਲੀ ਬਿਊਰੋਕ੍ਰੇਸੀ ਦੀ ਸੂਰਤ ਬਣਦੀ ਪਈ ਹੈ, ਉਹ ਵੀ ਉਹ ਲੋਕ ਸਨ ਜਿਨ੍ਹਾਂ ਦੀ ਇਹ ਬੋਲੀ ਨਹੀਂ ਸੀ। ਤੇ ਫਿਰ ਇੱਕੋ ਹੀ ਰਾਹ ਬਚਦਾ ਆਇਆ ਕਿ ਇਹ ਪੇਂਡੂ ਨੇ, ਇਹ ਜਹਿਲ ਨੇ, ਤੇ ਇਹਨਾਂ ਜਹਿਲਾਂ ਪੇਂਡੂਆਂ ਨੂੰ ਨਾ ਇਹਨਾਂ ਦਾ ਤਾਂ ਨਾ ਹਕੂਮਤ 'ਚ ਆ ਸਕਦੇ ਨੇ, ਨਾ ਕੋਈ ਕਾਨੂੰਨ ਇਹਨਾਂ ਦਾ ਹੋ ਸਕਦਾ ਹੈ। ਬਲਕਿ ਉਹ ਨਾਰਮਨ ਦੀ ਇੱਕ ਬੜੀ ਮਸ਼ਹੂਰ ਕੋਟੇਸ਼ਨ ਹੈ ਜਿਹਦੇ 'ਚੋਂ ਕਹਿੰਦਾ ਕਿ ਇੱਥੇ ਕੋਈ ਕਾਨੂੰਨ ਨਹੀਂ ਹੈਗਾ ਸੀ, ਸਾਡੇ ਕਾਮਨ ਸੈਂਸ ਹੀ ਕਾਨੂੰਨ ਹੁੰਦੀ ਸੀ ਪੰਜਾਬ 'ਚ। ਸਵਾਦ ਆ ਗਿਆ ਕਿ 5000 ਸਾਲ ਤੱਕ ਜਿੰਦੀ ਰਵਾਇਤ ਏਡੀ ਮਜ਼ਬੂਤ ਪਈ, ਉਹਨਾਂ ਦਾ ਕਾਨੂੰਨ ਹੀ ਕੋਈ ਨਹੀਂ ਸੀ। ਔਰ ਉਹਨਾਂ ਦਾ ਕਾਨੂੰਨ ਸੀ ਜਿਹੜੇ ਕੱਲ ਦਿਹਾੜੀ ਉੱਠ ਕੇ ਮਤਲਬ ਭੁੱਖ ਮਰਦੇ ਹੋਏ ਆ ਤੇ ਲੁੱਟਦੇ ਫਿਰਦੇ ਨੇ। ਸਾਡੇ ਕੋਲ ਇਨਸਾਫ ਦਾ ਕਾਨੂੰਨ ਬੜਾ ਤਕੜਾ ਹੈ, ਸਾਡੇ ਕੋਲ ਪੰਚਾਇਤ ਦਾ ਸਾਰਾ। ਅੱਛਾ, ਹੁਣ ਇਹਦੇ 'ਚ ਨਾ ਤੁਸੀਂ ਇੱਕ ਹੋਰ ਪੱਖ ਸਾਨੂੰ ਵੇਖਣ ਦੀ ਲੋੜ ਹੈ ਕਿ ਇਸ ਸਾਰੇ ਨਿਜ਼ਾਮ ਦੇ ਅੰਦਰ ਜਦੋਂ ਉਹਨਾਂ ਬੰਦੇ ਨੂੰ ਤੋੜਿਆ, ਫਿਰ ਇਹ ਹੈ ਕਿ ਬਿਊਰੋਕ੍ਰੇਸੀ ਨੇ ਆ ਕੇ ਨਵੀਆਂ ਸੈਟਅਪ ਦੇ ਵਿੱਚ ਵੀ ਕਿਹਾ ਕਿ ਇਹ ਬੋਲੀ, ਇਹ ਇੱਥੋਂ ਦੇ ਲੋਕ ਜਿਹੜੇ ਨੇ ਇਹਨਾਂ ਨੂੰ ਬੋਲੀ ਦੇ ਜ਼ਰੀਏ ਤੋੜਿਆ ਜਾ ਸਕਦਾ। ਟੈਕਸ ਦਾ ਨਿਜ਼ਾਮ ਬਦਲਿਆ। ਮਤਲਬ ਸਾਡੇ ਕੋਲ ਸੀ ਰਣਜੀਤ ਸਿੰਘ ਦਾ ਦੌਰ ਜਿਹੜਾ ਆਇਆ ਨਾ, ਉਹ ਕਨਕੋਟ ਔਰ ਬਟਾਈ
ਨਕਦ ਟੈਕਸ ਨਾਲ ਸਿਰਫ ਕੋਈ ਇੱਕ ਦੋ ਚੀਜ਼ਾਂ, ਮਤਲਬ ਚੰਦ ਸ਼ੈਵਾਂ ਆਈਆਂ ਜਿਨ੍ਹਾਂ ਦੇ ਉੱਤੇ ਆਇਆ। ਬਾਕੀ ਸਾਰਾ ਸੀ ਵੀ ਖੜੀ ਫਸਲ ਦੇ ਵਿੱਚੋਂ ਇੱਕ ਹਿੱਸਾ ਸਰਕਾਰ ਦਾ ਮਿਥ ਲਿਆ ਜਾਂਦਾ ਆ, ਬਾਕੀ ਕਿਸਾਨ ਦਾ। ਹੁਣ ਅਗਰ ਉੱਥੇ ਸਲਾਬ ਆ ਗਿਆ, ਅਗਰ ਆਫਤ ਪੈ ਗਈ, ਤੇ ਕਿਸਾਨ ਦਾ ਵੀ ਗਿਆ ਤੇ ਸਰਕਾਰ ਦਾ ਵੀ ਗਿਆ। ਜੀ ਦੋਨੋਂ ਦੀ। ਦੂਜਾ ਇਹ ਹੁੰਦਾ ਸੀ ਕਿ ਜੇ ਖੜੀ ਫਸਲ ਦੇ ਵਿੱਚੋਂ ਮਿੱਥੇ ਜਾਣ ਤੋਂ ਬਾਅਦ ਕਿਸਾਨ ਜਿੰਨਾ ਕੰਮ ਕਰਨਾ ਹੈ, ਉਹਨੇ ਸਰਕਾਰ ਵਾਲੇ ਹਿੱਸੇ ਦਾ ਆਪਣੀ ਮਜ਼ਦੂਰੀ ਲੈ ਲੈਣੀ। ਜੀ ਜੀ। ਇਹਨਾਂ ਇੱਕ ਨਕਦ ਟੈਕਸ ਕੀਤਾ, ਦੂਜਾ ਬੋਲੀ ਬਦਲ ਦਿੱਤੀ, ਤੀਜਾ ਐਜੂਕੇਸ਼ਨ ਨਵੀਂ ਦੇ ਦਿੱਤੀ। ਜਿਹੜਾ ਸਾਡੀਆਂ ਉਹ ਪੁਰਾਣੀ ਇੰਡੀਜੀਨਸ ਰਿਪੋਰਟਸ ਦੇ ਆਇਆ ਉਹ ਸੈਟਅਪ ਨੂੰ ਬਦਲ ਦਿੱਤਾ। ਅੱਛਾ, ਅਸਲ ਪਿੱਛੇ 1857 ਉਸ ਤੋਂ ਪਹਿਲੇ ਦਾ ਰੋਲ, ਉਹ ਪੁਰਾਣੀਆਂ ਸਾਰੀਆਂ ਕਿਤਾਬਾਂ ਔਰ ਰਵਾਇਤਾਂ, ਉਹ ਅਸਲ 'ਚ ਨਾ ਨਫਸਿਆਤੀ ਤੌਰ ਤੇ ਸਾਨੂੰ ਪਰਖਦੇ ਪਏ ਸਨ ਕਿ ਕਿੱਥੇ ਕਿੱਥੇ ਚੋਟ ਮਾਰਾਂਗੇ ਨਾ ਤੇ ਇਹ ਕਿੱਥੋਂ ਜਾ ਕੇ ਇਹਨਾਂ ਦੀ ਅਣਖ ਮੈਲੀ ਹੁੰਦੀ ਹੈ। ਉਹ ਟੈਸਟਰ ਹੁੰਦੇ ਸਨ, ਔਰ ਉਹਨਾਂ ਟੈਸਟਰ ਦੇ ਨਾਲ ਆ ਕੇ ਉਹਨਾਂ ਇਸ ਕੌਮ ਨੂੰ, ਪੰਜਾਬੀਆਂ ਨੂੰ ਇਸ ਥਾਂ ਤੇ ਲੈ ਆਉਂਦਾ ਹੈ ਕਿ ਅੱਜ ਅਸੀਂ, ਉਹ ਸਾਡੇ ਅੰਦਰੋਂ ਗੱਲ ਹੀ ਮੁੱਕ ਗਈ ਹੈ। ਇਸ ਤੋਂ ਵੱਡੀ ਛੋਟੀ ਗੱਲ ਹੈ ਕਿ ਤਲਵਾਰ ਜਿਹੜਾ ਵਾਪਸ ਕਰਦਾ ਸੀ ਉਹਨੂੰ ਇੱਕ ਆਨਾ, ਤੇ ਜਿਹੜਾ ਪੰਜਾਬੀ ਕਾਇਦਾ ਵਾਪਸ ਕਰਦਾ ਹੈ ਉਹਨੂੰ 3 ਆਨੇ ਦਿੱਤੇ ਜਾ ਰਹੇ ਨੇ। ਅਸੀਂ ਫਿਰ ਵੀ ਕਾਇਦੇ ਵਾਪਸ ਕੀਤੇ, ਕਾਇਦੇ ਵਾਪਸ ਕਰਕੇ ਅਸੀਂ 3 ਆਨੇ ਵਸੂਲ ਕੀਤੇ। 3 ਆਨੇ ਵਸੂਲ ਕੀਤੇ ਨਾ। ਜੀ ਜੀ ਬਿਲਕੁਲ। ਤੇ ਉਹ ਪਿੱਛੇ ਤੇ ਇੱਕ ਲੰਮੀ ਸਿਆਸਤ ਹੈ ਨਾ ਸਾਨੂੰ ਤੋੜਨ ਚ। ਤੇ ਦੂਜੀ ਗੱਲ ਹੈ ਕਿ ਵੇਖੋ ਨਾ, ਹੁਣ ਸਾਡੇ ਕੋਲ ਬੈਠੇ ਨੇ, ਤੁਸੀਂ ਵੇਖੋਗੇ ਕਿ ਸਾਡੇ ਮੂੰਹ ਪੰਜਾਬੀਆਂ ਦੇ ਕਦੇ ਵੀ ਨਹੀਂ ਕਿਸੇ ਵੀ ਦੂਜੇ ਦੇ ਬਾਰੇ ਕੋਈ ਗਲਤ ਗੱਲ ਨਿਕਲਦੀ। ਤੇ ਕਿਉਂਕਿ ਸਾਡੇ ਘਰੀ ਕੋ ਪੁਰਾਣਾ ਆ ਤੇ ਬਵੇਗਾ ਨਾ, ਉਹ ਦਿਲ ਮਾਰੇ ਦਾ ਨਾ ਗੁਆਂਢੀਆਂ ਦੇ ਘਰੀ, ਤੇ ਗੁਆਂਢੀ ਜਿਹੜਾ ਦਿਲ ਮਾਰੇ ਦਾ ਸਾਡੇ ਘਰੀ ਆਵੇ ਦਾ ਪੁਰਾਣੇ ਨਹੀਂ ਵੱਜੇ ਦਾ। ਤਾਂ ਸਾਡੇ ਘਰੀ ਪੁਰਾਣਿਆਂ ਬੈ ਤੇ ਦਿਲ ਮਾਰੇ ਸਨ।